ਬਦਲਾਅ ਤੋਂ ਬਦਲਾਅ ਆਊਗਾ, ਇਹ ਦਾਅਵਾ ਕੀਤਾ ਗਿਆ ਸੀ, ਵੱਡੇ ਪੱਧਰ ਤੇ ਸੁਪਨੇ ਦਿਖਾਏ ਗਏ ਸਨ। ਪਰ ਮਾਨ ਦੀ ਰੈਲੀ ਹੁੰਦੀ ਹੈ ਤੇ ਸਕੂਲ ਬੰਦ ਕਰਵਾਉਣ ਦੇ ਹੁਕਮ ਆ ਜਾਂਦੇ ਆ ਜੀ, ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖਾਸੀ ਚਰਚਾ ਹੁੰਦੀ ਹੈ। ਪ੍ਰਵੀਨ ਜੀ, ਫਿਰ ਬਦਲਾਅ ਦੇ ਵਿੱਚ ਕੁਝ ਬਦਲਿਆ ਤਾਂ ਨਜ਼ਰ ਆਉਣਾ ਚਾਹੀਦਾ ਨਾ ਜੀ ਸੋ ਇਹ ਉਸੇ ਕਵਾਇਦ ਦੇ ਵਿੱਚ ਪੁੱਟੇ ਗਏ ਕਦਮ ਨੇ ਜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਵੀ ਕਿਤੇ ਰੈਲੀ ਹੁੰਦੀ ਆ, ਜਦੋਂ ਵੀ ਕਿਤੇ ਕੋਈ ਸਮਾਗਮ ਹੁੰਦਾ ਹੈ, ਚਾਹੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਣਾ ਹੋਵੇ, ਚਾਹੇ ਕੇਜਰੀਵਾਲ ਜੀ ਨੇ ਜਾਣਾ ਹੋਵੇ, ਤਾਂ ਬਕਾਇਦਾ ਤੌਰ ਤੇ ਪੀਆਰਟੀਸੀ ਦੀਆਂ, ਪੰਜਾਬ ਰੋਡਵੇਜ਼ ਦੀਆਂ, ਪਨਬੱਸ ਵਾਲੀਆਂ ਬੱਸਾਂ ਲਾ ਦਿੱਤੀਆਂ ਜਾਂਦੀਆਂ। ਜੀ ਜੀ ਵੈਸੇ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਡੀਟੀਓ ਦੀਆਂ ਡਿਊਟੀਆਂ ਲਵਾ ਕੇ ਪ੍ਰਾਈਵੇਟ ਬੱਸਾਂ, ਸਕੂਲਾਂ ਵਾਲੀਆਂ ਬੱਸਾਂ ਉਹ ਧੋਈਆਂ ਜਾਂਦੀਆਂ ਰਹੀਆਂ। ਕੈਪਟਨਾਂ ਦੇ ਸਮੇਂ ਵੀ ਇਹ ਵਰਤਾਰਾ ਜਾਰੀ ਰਿਹਾ। ਜੇ ਅਕਾਲੀਆਂ ਦੇ ਸਮੇਂ ਸ਼੍ਰੋਮਣੀ ਕਮੇਟੀ ਵਾਲੇ ਫੰਡਾਂ ਚੋਂ ਦੱਬ ਕੇ ਲੰਗਰ ਵੀ ਉਧਰੋਂ, ਬੱਸਾਂ ਵੀ ਉਹਨਾਂ ਸਕੂਲਾਂ ਕਾਲਜਾਂ ਦੀਆਂ, ਸਾਰਾ ਕੁਝ ਹੁੰਦਾ ਰਿਹਾ, ਸਭ ਨੂੰ ਪਤਾ। ਪਰ ਇਸ ਵਾਲੇ ਦੌਰ 'ਚ ਥੋੜਾ ਜਿਹਾ ਬਦਲਾਅ ਨਵੇਂ ਤਰੀਕੇ ਦਾ ਨਜ਼ਰ ਆਉਂਦਾ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੀਤ ਹੇਅਰ ਦੇ ਵਿਆਹ ਦੀ ਪਾਰਟੀ ਜਾਣਾ ਜੀ ਤੇ ਕਹਿੰਦੇ ਜੀ ਆਲੇ ਦੁਆਲੇ ਪਿੰਡਾਂ ਦੇ ਸਾਰੇ ਅਸਲੇ ਜਮ੍ਹਾਂ ਕਰਾ ਲਓ। ਠੀਕ ਆ, ਅੱਛਾ। ਇਹ ਬਦਲਾ। ਮੌੜ ਮੰਡੀ 'ਚ ਰੈਲੀ ਆ, ਮੌੜ ਮੰਡੀ ਦੇ ਸਾਰੇ ਇਲਾਕੇ ਨੂੰ, ਥਾਣਿਆਂ ਨੂੰ ਹਦਾਇਤ ਹੋ ਗਈ ਕਿ ਪਹਿਲਾਂ ਹਥਿਆਰ ਜਮ੍ਹਾਂ ਕਰਵਾਓ ਸਾਰੇ ਲੋਕਾਂ ਦੇ ਜਿਹਨਾਂ ਦੇ ਲਾਇਸੈਂਸੀ ਹਥਿਆਰ ਨੇ। ਇਹ ਬਦਲਾਅ ਨਵਾਂ ਹੈ ਜੀ। ਇਹ ਨਵਾਂ ਇਤਿਹਾਸ ਰਚਿਆ ਜਾ ਰਿਹਾ ਕਿ ਲਾਇਸੈਂਸੀ ਹਥਿਆਰ, ਕਿ ਫਿਰ ਜਿਹੜੇ ਦੂਏ ਚੱਕੀ ਫਿਰਦੇ ਨੇ ਬਿਨਾਂ ਲਾਇਸੈਂਸ ਵਾਲੇ, ਉਹਨਾਂ ਦੇ ਗੱਲ ਫੜਨੇ ਆ। ਬਿਲਕੁਲ ਸਹੀ। ਜਿਹੜੀਆਂ ਹੋ ਰਹੀਆਂ ਉਹ ਕਦੋਂ ਰੁਕਣਗੀਆਂ? ਗਰੰਟੀ ਕੌਣ ਲਊਗਾ? ਪੁਲਿਸ ਵਾਲਾ ਲਊਗਾ? ਤੁਸੀਂ ਲਾਓਗੇ ਕਿ ਹਾਂ ਉਹ ਨਹੀਂ ਆਉਣਗੇ? ਜਿਹਨੇ ਲਾਇਸੈਂਸ ਲੈ ਕੇ ਲਿਆ ਹੋਇਆ, ਆਪਣੀ ਰੱਖਿਆ ਲਈ ਲਿਆ ਵਾ ਜੀ ਜੀ, ਇਹਦੇ ਨਾਲ ਸੁਨੇਹਾ ਕੀ ਜਾਂਦਾ ਹੈ? ਅਗਲਿਆਂ ਨੂੰ ਪਤਾ ਲੱਗ ਜਾ ਕਰਨਾ ਕਿ ਜਿਹੜੇ ਇਲਾਕੇ 'ਚ ਰੈਲੀ ਆ ਆਮ ਆਦਮੀ ਪਾਰਟੀ ਦੀ, ਇਲਾਕੇ ਵਾਲੇ ਲਾਇਸੈਂਸਧਾਰੀ ਤਾਂ ਬਿਨਾਂ ਹਥਿਆਰਾਂ ਤੋਂ ਨੇ। ਇੱਕ ਨਵਾਂ ਕਲੂ ਦੇ ਰਹੇ ਹੋ ਜੀ ਜੀ। ਬਦਲਾਅ ਸ਼ੁਰੂ ਹੋਇਆ ਜੀ। ਬਕਾਇਦਾ ਮੌੜ ਮੰਡੀ ਦੇ ਵਿੱਚ ਵੀ ਇਹ ਮੂੰਹ ਜ਼ਬਾਨੀ ਹਦਾਇਤਾਂ ਗਈਆਂ ਤੇ ਥਾਣਿਆਂ ਨੇ ਫੋਨ ਕਰ ਕਰਕੇ ਕਿਹਾ ਲਾਇਸੈਂਸੀ ਹਥਿਆਰ ਜਮ੍ਹਾਂ ਕਰਾ ਜਾਓ ਜੀ, ਰੈਲੀ ਹੈ ਜੀ ਮਾਨ ਸਾਹਿਬ ਦੀ। ਠੀਕ ਹੈ। ਇਹ ਬਦਲਾ, ਇਹਦੇ ਨਾਲ ਨੂੰ ਵੀ ਨਵਾਂ ਬਦਲਾ। 6 ਸਕੂਲਾਂ ਨੂੰ, ਲਗਭਗ ਅੱਧੀ ਦਰਜਨ ਸਰਕਾਰੀ ਸਕੂਲਾਂ ਨੂੰ ਹਦਾਇਤ ਗਈ ਜੀ, ਬਕਾਇਦਾ ਸੈਕੰਡਰੀ ਔਰ ਪ੍ਰਾਇਮਰੀ ਸਕੂਲ ਦੇ ਉਹਨਾਂ ਵੱਲੋਂ, ਅਧਿਕਾਰੀਆਂ ਵੱਲੋਂ, ਕਿ ਹਾਂ ਜੀ ਇਹ ਸਕੂਲ ਛੁੱਟੀ ਕਰ ਦਿਓ ਇਹਨਾਂ ਨੂੰ, ਕਿਉਂਕਿ ਇੱਥੇ ਜੀ ਸੁਰੱਖਿਆ ਦਸਤੇ ਰੁਕਣੇ ਆ ਕੇ ਮੁੱਖ ਮੰਤਰੀ ਸਾਹਿਬ, ਦੋ ਮੁੱਖ ਮੰਤਰੀਆਂ ਉਹਨਾਂ ਦੀ ਰੈਲੀ ਆ। ਸੋ ਇਸ ਮਸਲੇ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਨੇ ਵੀ, ਸੈਕੰਡਰੀ ਨੇ ਵੀ, ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਭੇਜੀਆਂ ਤੇ ਅੱਧੀ ਦਰਜਨ ਦੇ ਕਰੀਬ ਇਹ ਸਕੂਲ ਸੀ ਜਿਨ੍ਹਾਂ ਨੂੰ ਹੁਕਮ ਚਾੜਿਆ ਗਿਆ ਕਿ ਸ਼ਨੀਵਾਰ ਦੀ ਛੁੱਟੀ ਕਰ ਦਿਓ ਕਿਉਂਕਿ ਐਤਵਾਰ ਨੂੰ ਰੈਲੀ ਆ। ਠੀਕ ਹੈ। 17 ਤਰੀਕ ਨੂੰ ਮੌੜ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਕ੍ਰਾਂਤੀ ਵਿਕਾਸ ਰੈਲੀ ਕਰਨ ਜਾ ਰਹੀ ਆ। ਇਹ ਕ੍ਰਾਂਤੀ ਵਿਕਾਸ ਰੈਲੀ ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਹੋਣੀ। ਅੱਛਾ। ਇਹ ਉਸ ਕੜੀ ਤਹਿਤ ਬਠਿੰਡਾ ਦੇ ਵਿੱਚ ਹੋਣੀ ਆ ਤੇ 50,000 ਲੋਕਾਂ ਦੇ ਇਕੱਠ ਦਾ ਟਾਰਗੇਟ ਰੱਖਿਆ। ਟਾਰਗੇਟ ਰੱਖਦਿਆਂ ਹੋਇਆਂ 9 ਵਿਧਾਨ ਸਭਾ ਹਲਕੇ ਆਉਂਦੇ ਆ ਜੀ ਲੋਕ ਸਭਾ ਦੇ ਅੰਦਰ, ਤੇ 9 ਦੇ 9 ਹਲਕਿਆਂ ਦੇ ਇੰਚਾਰਜਾਂ ਨੂੰ, ਐਮਐਲਏ ਨੂੰ ਡਿਊਟੀ ਲਈ ਕਿ 7-7 ਬੰਦਾ ਘੱਟੋ ਘੱਟ ਹਰੇਕ ਹਲਕੇ 'ਚ ਆਉਣਾ ਚਾਹੀਦਾ। ਜੀ ਜੀ। ਤੇ 63,000 ਬਣਦਾ ਤੇ ਔਸਤ ਕਹਿੰਦੇ ਜੀ 50,000 ਤਾਂ ਆਈ ਜਾਊਗੇ ਜੇ 63,000 ਦਾ ਦਾਅਵਾ ਕਰਾਂਗੇ ਤੇ ਫਿਰ 50,000 ਨੂੰ 5 ਲੱਖ ਸਾਨੂੰ ਸਾਡੇ ਕੈਮਰੇ ਵਾਲੇ ਨੂੰ ਦਿਖਾਉਣਾ ਆਉਂਦਾ। ਹਾਂ ਬਿਲਕੁਲ, ਉਹਨੂੰ ਅਸੀਂ ਬਣਾ ਲਾਂਗੇ। ਸੋ ਇਸ ਲਈ ਇੱਕ ਉਹ ਹਦਾਇਤ, ਦੂਏ ਪਾਸੇ ਛੁੱਟੀਆਂ ਸਕੂਲਾਂ ਵਾਲਾ ਮਾਮਲਾ, ਇਹ ਸਾਰੇ ਵਰਤਾਰੇ ਨੇ। ਜਦੋਂ ਚਿੱਠੀਆਂ ਸਕੂਲਾਂ ਨੂੰ ਗਈਆਂ ਤਾਂ ਸਕੂਲ ਦੇ ਅਧਿਆਪਕਾਂ ਨੇ ਸਭ ਤੋਂ ਪਹਿਲਾਂ ਇਤਰਾਜ਼ ਪ੍ਰਗਟਾਇਆ। ਠੀਕ ਹੈ। ਅੱਛਾ। ਉਹਨਾਂ ਨੇ ਆਪਣਾ ਇਤਰਾਜ਼ ਪ੍ਰਿੰਸੀਪਲ ਕੋਲ ਦਰਜ ਕਰਾਇਆ। ਪ੍ਰਿੰਸੀਪਲ ਨੇ ਉਹ ਇਤਰਾਜ਼ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਧਿਆਨ 'ਚ ਲਿਆਂਦਾ। ਛੁੱਟੀ ਹੋਣ ਤੋਂ ਬਾਅਦ ਉਹ ਮਾਪਿਆਂ ਤੱਕ ਪਹੁੰਚਿਆ ਜੀ। ਮਾਪਿਆਂ ਦੇ ਰਾਹੀਂ ਅਧਿਕਾਰੀਆਂ ਨੂੰ, ਡੀਸੀ ਨੂੰ, ਐਸਐਸਪੀ ਨੂੰ, ਜ਼ਿਲ੍ਹਾ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ, ਉਹਨਾਂ ਨੂੰ ਜਾਣ ਲੱਗਿਆ ਤੇ ਸੋਸ਼ਲ ਮੀਡੀਆ ਤੇ ਤਸੱਲੀ ਮਚਣ ਲੱਗੀ ਜੀ। ਬਿਲਕੁਲ। ਤੇ ਡੀਸੀ ਸਾਹਿਬ ਨੇ ਕਹਿੰਦੇ ਜੀ ਜਦੇ ਹੁਕਮ ਚਾੜਤੇ ਕਿ ਇਹ ਹੁਕਮ ਰੱਦ ਹੈ, ਸਕੂਲ ਖੁੱਲਣਗੇ, ਸਕੂਲ ਬੰਦ ਨਹੀਂ ਹੋਣਗੇ, ਇਹੋ ਜਿਹਾ ਕੋਈ ਵਰਤਾਰਾ ਨਹੀਂ, ਬਦਲਵੇਂ ਪ੍ਰਬੰਧ ਕਰਨ। ਤੇ ਦੋਹਾਂ ਸਿੱਖਿਆ ਅਧਿਕਾਰੀਆਂ ਨੂੰ, ਸੈਕੰਡਰੀ ਨੂੰ ਵੀ ਪ੍ਰਾਇਮਰੀ ਨੂੰ ਵੀ ਨੋਟਿਸ ਜਾਰੀ ਕਰਤਾ, ਕਾਰਨ ਦੱਸੋ ਨੋਟਿਸ, ਕਿ ਕਿਹਦੇ ਹੁਕਮਾਂ ਤੇ ਤੁਸੀਂ ਇਹ ਕੀਤੀ ਕਾਰਵਾਈ। ਸੋ ਜੀ ਡੀਸੀ ਸਾਹਿਬ ਨੇ ਆਪਣਾ ਕੰਮ ਕਰਕੇ ਸਕੂਲ ਦੁਬਾਰਾ ਖੁੱਲਦੇ ਕਰਤੇ, ਕਿਉਂਕਿ ਸ਼ਨੀਵਾਰ ਨੂੰ ਮਾਪਿਆਂ ਨਾਲ ਮਿਲਣੀ ਸਮਾਗਮ ਹੈ ਸਕੂਲਾਂ 'ਚ, ਤੇ ਸਕੂਲ ਕਹਿੰਦੇ ਅਸੀਂ ਕਿਵੇਂ ਰੱਦ ਕਰ ਦਈਏ।
ਤੇ ਇਹ ਸਾਰੇ ਘਟਨਾਕ੍ਰਮ ਨੇ ਬਦਲਾਅ ਦਾ ਇੱਕ ਨਵੀਂ ਤਸਵੀਰ ਲਿਆਂਦੀ। ਪਰ ਇਹਦੇ ਪਿੱਛੇ ਲੁਕਮਾ ਪਹਿਲੂ ਹੈ ਪ੍ਰਵੀਨ ਜੀ। ਪਹਿਲੂ ਇਹ ਹੈ ਕਿ ਰੈਲੀ ਹੈਗੀ ਆਮ ਆਦਮੀ ਪਾਰਟੀ ਦੀ, ਠੀਕ ਹੈ, ਰੈਲੀ ਹੈਗੀ ਪੰਜਾਬ ਸਰਕਾਰ ਦੀ। ਉਸ ਰੈਲੀ ਨਾਲ ਸਿੱਖਿਆ ਵਿਭਾਗ ਦਾ ਕੀ ਸੰਬੰਧ, ਸਿੱਖਿਆ ਅਧਿਕਾਰੀਆਂ ਦਾ ਕੀ ਸੰਬੰਧ? ਜੀ ਕੀ ਅਧਿਕਾਰੀਆਂ ਨੂੰ ਆਪੇ ਚਾਹ ਚੜਿਆ ਕਿ ਆ ਜਾਓ ਸੁਰੱਖਿਆ ਗਾਰਡੋ, ਅਸੀਂ ਤੁਹਾਨੂੰ ਮਹਿਮਾਨ ਬਣਾ ਕੇ ਰੱਖਾਂਗੇ? ਉਹਨਾਂ ਨੇ ਆਪਣੇ ਆਪ ਹੀ ਉਹਨਾਂ ਦਾ ਜੀ ਕੀਤਾ ਕਿ ਨਹੀਂ ਜੀ ਅੱਜ ਸਾਡੇ ਸਕੂਲ 'ਚ ਰੁਕ ਜਿਓ, ਉਹ ਆਪ ਚਲੇ ਗਏ ਜੀ, ਆਪੇ ਹੁਕਮ ਚੜ੍ਹਤਾ। ਹੋ ਹੀ ਨਹੀਂ ਸਕਦਾ ਕਿ ਉਹਨਾਂ ਨੂੰ ਫੋਨ ਦੀ ਘੰਟੀ ਨਾ ਖੜਕੀ ਹੋਵੇ। ਬਿਲਕੁਲ, ਇਹ ਤਾਂ ਹੈ ਸਰ, ਇਹ ਹੋ ਹੀ ਨਹੀਂ ਸਕਦਾ ਕਿ ਉਹਨਾਂ ਨੂੰ ਹੁਕਮ ਨਾ ਆਇਆ ਹੋਵੇ। ਔਰ ਇਹ ਵੀ ਹੋ ਸਕਦਾ ਹੁਕਮ ਵਾਇਆ ਡੀਸੀ ਆਇਆ ਹੋਵੇ, ਹੁਕਮ ਵਾਇਆ ਐਸਐਸਪੀ ਆਇਆ ਹੋਵੇ। ਇਹ ਵੀ ਹੋ ਸਕਦਾ ਹੈ ਜ਼ਿਲ੍ਹੇ ਦੇ ਸਿੱਧੇ ਵੱਡੇ ਅਧਿਕਾਰੀ ਸੈਕਟਰੀਏਟ ਦੇ ਵਿੱਚੋਂ ਆਇਆ ਹੋਵੇ, ਕਿ ਮੁੱਖ ਮੰਤਰੀ ਦੇ ਦਫ਼ਤਰੋਂ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਹੋਵੇ, ਸਿੱਖਿਆ ਮੰਤਰਾਲੇ ਨੂੰ ਕਿਹਾ ਗਿਆ ਹੋਵੇ, ਉਹਨੇ ਆਪਣੇ ਮੰਤਰੀਆਂ ਰਾਹੀਂ ਥੱਲੇ ਹੁਕਮ ਲਵਾਇਆ ਹੋਵੇ। ਇਹ ਹੋ ਹੀ ਨਹੀਂ ਸਕਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਪਣੇ ਆਪੇ ਫੈਸਲਾ ਲੈ ਜਾਣ। ਜੀ ਟੰਗ ਦੋ ਪੰਚਾਇਤ ਅਧਿਕਾਰੀ ਜੀ, ਕਿਉਂਕਿ ਇਹਨਾਂ ਨੇ ਪੰਚਾਇਤ ਵਾਲਾ ਮਸਲਾ ਲੈ ਲਿਆ ਕਿ ਪੰਚਾਇਤਾਂ ਰੱਦ ਕਰਤੀਆਂ। ਉਹ ਇਹ ਛਾਲਾਂ ਸਰਕਾਰ ਮਾਰਦੀ ਸੀ, ਛਾਲਾਂ ਮੰਤਰੀ ਮੁੱਖ ਮੰਤਰੀ ਮਾਰਦੇ ਸੀ ਕਿ ਅਸੀਂ ਹੁਣੇ ਪਿੰਡਾਂ 'ਚ ਸਰਪੰਚ ਆਪਣੇ ਬਣਾ ਲੈਣੇ ਤੇ ਟੰਗ ਤੇ ਮੁਲਾਜ਼ਮ। ਉਸੇ ਤਰ੍ਹਾਂ ਇਹ ਅਧਿਕਾਰੀ ਦੋ ਜਿਹੜੇ ਟੰਗੇ ਨੇ, ਸਭ ਨੂੰ ਸਮਝ ਆਉਂਦੀ ਆ ਕਿ ਜਿਹੜੇ ਹੁਣ ਕਾਰਨ ਦੱਸੋ ਨੋਟਿਸ ਜਾਰੀ ਕਰ ਰਹੇ ਨੇ, ਕਰਵਾ ਰਹੇ ਨੇ, ਇਹ ਉਹਨਾਂ ਦੇ ਕਿਹਾਂ ਤੇ ਹੀ ਹੋਇਆ ਸੀ। ਜੀ ਹਥਿਆਰ ਜਮ੍ਹਾਂ ਕਰਾਉਣ ਵਾਲਾ ਫੈਸਲਾ ਜੀ। ਇੱਥੇ ਬੱਚਿਆਂ ਦਾ ਮਾਮਲਾ ਆ ਗਿਆ, ਮਾਪਿਆਂ ਦਾ ਆ ਗਿਆ, ਅਧਿਆਪਕਾਂ ਦਾ, 3-4 ਕੜੀਆਂ ਜੁੜ ਗਈਆਂ, ਮੀਡੀਆ ਦੇ ਵਿੱਚ ਨਾਲ ਆ ਗਿਆ। ਪਰ ਜਿਹੜਾ ਅਜੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੇ ਹੁਕਮ ਨੇ, ਉਹ ਖਬਰਾਂ ਤਾਂ ਲੱਗਦੀਆਂ ਇੱਕਾ ਦੁੱਕਾ ਹੈ, ਗੱਲਬਾਤ ਇੱਕਾ ਦੁੱਕਾ ਹੁੰਦੀ, ਕੱਲਾ ਕਲਮ ਦਾ ਰੋਸ ਪ੍ਰਗਟਾਉਂਦਾ, ਪਰ ਇਹ ਜਨਤਕ ਅਜੇ ਸਾਹਮਣੇ ਨਹੀਂ ਆਉਂਦਾ। ਇਹ ਮਾਮਲਾ ਵੀ ਵੱਡਾ ਬਣ ਜਾਣਾ ਜਦੋਂ ਇਹ ਵਰਤਾਰਾ ਲਗਾਤਾਰ, ਮਤਲਬ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਨੇ ਜਾਣਾ, ਉੱਥੋਂ ਦੇ ਇਲਾਕੇ ਤੋਂ ਹੁਣ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੀ ਕਵਾਇਦ ਸ਼ੁਰੂ ਹੋ ਗਈ। ਉਹ ਇਸ ਰੈਲੀ 'ਚ ਵੀ ਹੋਈ ਤੇ ਪੀਆਰਟੀਸੀ ਦੀਆਂ ਬੱਸਾਂ ਵੀ 70 ਤੋਂ ਵੱਧ ਲਾਈਆਂ ਜਾ ਰਹੀਆਂ ਇਸ ਕੰਮ ਲਈ। ਉਦਣ ਫਿਰ ਸਵਾਰੀਆਂ ਖੱਜਲ ਖੁਆਰ, ਫਿਰ ਮਾਨ ਸਰਕਾਰ ਦੀ ਸੇਵਾ ਮੂੰਹ ਜ਼ਬਾਨੀ ਸਵਾਰੀਆਂ ਵੱਲੋਂ ਅੱਡਿਆਂ ਤੇ ਖੜ ਕੇ ਹੋਣੀ। ਸੋ ਇਸ ਲਈ ਇਹ ਇੱਕ ਨਵਾਂ ਪਹਿਲੂ ਆ। ਪਰ ਇਹਦੇ ਨਾਲ ਇੱਕ ਅਹਿਮ ਪਹਿਲੂ ਇਸ ਰੈਲੀ ਦਾ ਇਹ ਵੀ ਆ ਜੀ, ਇੱਧਰ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਵਿਕਾਸ ਕਾਰਜ ਕਰਾਉਣਗੇ, ਠੀਕ ਹੈ, ਉਧਰ ਇਹਨਾਂ ਦੇ ਪਾਜ ਢੇੜਨ ਦੇ ਲਈ ਇਸੇ ਖੇਤਰ ਦੇ ਵਿੱਚ ਪਹੁੰਚ ਰਹੇ ਨੇ ਜੀ ਨਵਜੋਤ ਸਿੰਘ ਸਿੱਧੂ, ਸੇਮ ਉਸੇ ਦਿਨ, ਠੀਕ ਹੈ। 17 ਤਰੀਕ ਨੂੰ ਮੌੜ ਮੰਡੀ 'ਚ ਆਮ ਆਦਮੀ ਪਾਰਟੀ ਦੀ ਕ੍ਰਾਂਤੀ ਵਿਕਾਸ ਰੈਲੀ ਆ ਤੇ 17 ਦਸੰਬਰ ਨੂੰ ਇਹ ਮਹਿਰਾਜ ਪਿੰਡ ਦੇ ਵਿੱਚ ਨਵਜੋਤ ਸਿੰਘ ਸਿੱਧੂ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਨੇ। ਤੇ ਉਹ ਰੈਲੀ ਦੇ ਉੱਤੇ ਵੀ ਸਭ ਦੀ ਨਜ਼ਰ ਆ ਕਿ ਨਵਜੋਤ ਸਿੱਧੂ ਦੁਬਾਰਾ ਸਰਗਰਮ ਹੋਣਾ, ਇਹ ਵੀ ਇੱਕ ਪਹਿਲੂ ਆ ਜੀ। ਤੇ ਉਹ ਤੋਂ 2 ਦਿਨ ਬਾਅਦ 17 ਨੂੰ ਇਹ ਤੇ 19 ਨੂੰ ਉਸੇ ਮੌੜ ਮੰਡੀ ਦੇ ਵਿੱਚ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਇੱਕ ਵੱਡੀ ਰੈਲੀ ਰੱਖੀ ਗਈ ਆ, ਠੀਕ ਹੈ। ਇਹਦੇ ਨਾਲ ਵੀ ਆਪਸ 'ਚ ਇਹ ਹੁਣ ਜੋੜ ਘਟਾ ਕਰਕੇ ਦੇਖਿਆ ਜਾ ਰਿਹਾ ਕਿ ਇਹ ਸਾਰਾ ਕੁਝ ਬਠਿੰਡਾ ਇਲਾਕੇ ਦੇ ਵਿੱਚ ਵੱਡੀਆਂ ਸ਼ਕਤੀਆਂ ਦਾ ਆਉਣਾ, ਵੱਡੇ ਲੀਡਰਾਂ ਦਾ ਆਉਣਾ, 2-3 ਦਿਨਾਂ ਦੇ ਫਰਕ ਨਾਲ ਆਉਣਾ। ਸੋ ਇਹ ਮੁਕਾਬਲਾ ਵੀ ਮੰਨਿਆ ਜਾ ਰਿਹਾ ਆਪਸ ਦੇ ਵਿੱਚ। ਪਰ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦਾ ਪਿੜ ਵੱਜ ਰਿਹਾ ਜੀ। ਇਹ ਸਾਰੇ ਢੰਗ ਤਰੀਕੇ, ਰੋਣੇ ਧੋਣੇ, ਫਿਕਰਮੰਦੀਆਂ, ਗੁਣਗਾਨ, ਇਹ ਸਾਰਾ ਕੁਝ 2024 ਲਈ ਆ। ਪਰ ਇਹ ਫਜ਼ੀਅਤ ਕਰਾ ਰਹੀ ਆ ਸਰਕਾਰ ਇਹੋ ਜਿਹੇ ਹੁਕਮ ਚੜ ਕੇ। ਇਹ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਕਿਸੇ ਅਧਿਕਾਰੀ ਨੂੰ ਖਾਜ ਨਹੀਂ ਹੁੰਦੀ ਕਿ ਕੋਈ ਪੰਗਾ ਲਵੇ। ਹੁਣ ਸਕੂਲ ਬੰਦ ਤੱਕ ਕਰਾਉਣ ਦੀਆਂ ਕਵਾਇਦਾਂ ਤੁਰਪੀਆਂ ਰੈਲੀ ਲਈ, ਬੇਸ਼ੱਕ ਲੋਕਾਂ ਦੇ ਰੋਸ ਮੂਰੇ ਉਹ ਫੈਸਲਾ ਵਾਪਸ ਲੈਣਾ ਪਿਆ। ਸ਼ਰਮਾ ਜੀ, ਇੱਕ ਗੱਲ ਦਾ ਜਵਾਬ ਦਿਓ ਕਿ ਕੀ ਪੰਜਾਬੀਆਂ ਦੇ ਕੰਨ ਸਿਆਸੀ ਰੈਲੀਆਂ ਤੋਂ ਗੂੰਜਦੇ ਸਪੀਕਰਾਂ ਦੇ ਉੱਤੇ ਹੀ ਮੁਨੱਸਰ ਹੋ ਗਏ ਆ ਕਿ ਇੱਕ ਚੋਣ ਦਾ ਰੌਲਾ ਪੈ ਕੇ ਨਹੀਂ ਹਟਦਾ, ਦੂਜੀ ਦਾ ਸ਼ੁਰੂ ਹੋ ਜਾਂਦਾ, ਕਿ ਕਦੇ ਮਸਲੇ ਐਡਰੈਸ ਹੁੰਦੇ ਆ, ਵਿਰੋਧੀ ਧਿਰਾਂ ਆਪਦਾ ਚੱਕ ਲੈਂਦੀਆਂ, ਸਰਕਾਰ ਆਪਦੀ ਤੂਤ ਨਹੀਂ ਵਜਾਈ ਜਾਂਦੀ ਹੈ, ਲੋਕਾਂ ਦੀ ਕਿਤੇ ਗੱਲਬਾਤ ਹੀ ਹੈ ਨਹੀਂ, ਜਾਂ ਤਾਂ ਨਾ ਤਾਂ ਕਿਸੇ ਵਿਰੋਧੀ ਧਿਰਾਂ ਕਿਸੇ ਸੰਘਰਸ਼ ਦੇ ਪਿੜ 'ਚ ਦਿਖਦੀਆਂ। ਉਹ ਤਾਂ ਤੁਸੀਂ ਜਿਵੇਂ ਜ਼ਿਕਰ ਕੀਤਾ, ਵੈਸੇ ਵੀ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਸੰਘਰਸ਼ੀ ਵੀ ਆ ਰਹੇ ਆ ਮੌੜ ਮੰਡੀ ਸਵਾਗਤ ਕਰਨਾ ਆਮ ਆਦਮੀ ਪਾਰਟੀ ਦਾ। ਸੋ ਕਿਹੜਾ ਜਿਹੜਾ ਇਸ਼ੂ ਹੈ ਇਹਨਾਂ ਧਿਰਾਂ ਨੇ, ਕੋਈ ਵਿਰੋਧੀ ਧਿਰਾਂ ਨੇ ਚੁੱਕਿਆ ਹੋਵੇ ਤੇ ਸਰਕਾਰ ਨੇ ਹੱਲ ਕੀਤਾ ਹੋਵੇ? ਸਿਆਸੀ ਕਾਵਾਂ ਰੌਲੀ ਜ਼ਰੂਰ ਹੈ ਸਿਆਸੀ ਸਟੇਜ। ਪ੍ਰਵੀਨ ਜੀ, ਜਦੋਂ ਸਿਆਸੀ ਰੈਲੀਆਂ ਹੁੰਦੀਆਂ ਜੀ ਤਾਂ ਉਸ ਰੈਲੀਆਂ 'ਚ 2 ਤਰ੍ਹਾਂ ਦੇ ਲੋਕ ਆਉਂਦੇ ਆ। ਇੱਕ ਲੋਕ ਆਉਂਦੇ ਆ ਜਿਨ੍ਹਾਂ ਨੂੰ ਭਾੜੇ ਤੇ ਲਿਆਇਆ ਜਾਂਦਾ, ਦਿਹਾੜੀ ਤੇ ਲਿਆਂਦਾ ਜਾਂਦਾ ਜੀ। ਜਿਹੜੀ ਮਰਜ਼ੀ ਧਿਰ ਦੀ ਰੈਲੀ ਹੋਵੇ, ਮੈਂ ਇਹ ਗੱਲ ਹੀ ਨਹੀਂ ਕਰ ਰਿਹਾ ਕਿ ਇਹ ਅਕਾਲੀਆਂ ਦੀ ਰੈਲੀ, ਕਾਂਗਰਸ ਦੀ ਰੈਲੀ, ਹਰ ਸਮੇਂ ਏਦਾਂ ਹੁੰਦਾ ਰਿਹਾ। ਹਾਂ, ਪਰ ਰਵਾਇਤਾਂ ਉਹੀ ਪੁਰਾਣੀਆਂ ਹੀ ਆ, ਉਹ ਸਾਰਾ ਤਰੀਕਾ, ਹਾਂਜੀ, ਤਰੀਕਾ ਕਿਰਾਏ ਤੇ ਲਿਆਂਦੇ ਜਾਂਦੇ ਆ, ਚਾਹੇ ਉਹ ਦਿਹਾੜੀਦਾਰ ਮਜ਼ਦੂਰ ਹੋਣ, ਚਾਹੇ ਉਹ ਨਰੇਗਾ ਵਾਲੇ ਹੋਣ, ਚਾਹੇ ਬੇਰੁਜ਼ਗਾਰਾਂ ਨੂੰ ਕਹਿ ਕੇ ਤੁਹਾਨੂੰ ਨੌਕਰੀ ਲਵਾਵਾਂਗੇ, ਪਿੰਡਾਂ ਚੋਂ ਚੱਕ ਲਓ, ਜੋ ਮਰਜ਼ੀ ਹੋਵੇ, ਇਹ ਤਰੀਕਾ ਉਹ ਹੈ ਜੀ।
ਦੂਜੇ ਜਿਹੜੀਆਂ ਭੇਡਾਂ ਹੁੰਦੀਆਂ ਨੇ ਉਹ ਆਉਂਦੀਆਂ ਨੇ, ਔਰ ਭੇਡਾਂ ਹਰੇਕ ਪਾਰਟੀ ਕੋਲ ਹੈਗੀਆਂ ਨੇ ਜੀ। ਉਹ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ, ਜਦੋਂ ਰੈਲੀਆਂ ਲਈ ਲਿਆਂਦਾ ਜਾਂਦਾ ਹੈ ਤਾਂ ਵਾਪਸ ਜਾਣ ਲੱਗੀਆਂ ਕਿਹੜੀਆਂ ਦੁਕਾਨਾਂ ਮੂਹਰੇ ਲਾਈਨਾਂ ਲੱਗਦੀਆਂ। ਬਿਲਕੁਲ। ਬੱਸ ਚੜਨ ਤੋਂ ਪਹਿਲਾਂ ਰੈਲੀ 'ਚ ਆਏ ਕ੍ਰਾਂਤੀਕਾਰੀ ਲੋਕ ਪਿੱਛੇ ਡਿੱਗੀ ਕੋਲ ਕੀ ਕਰਨ ਜਾਂਦੇ ਆ? ਹਾਂਜੀ। ਬੱਸ ਦਾ ਡਿੱਗੀ ਦਾ ਢੱਕਣ ਖੋਲ ਕੇ ਸੀ ਬਣਾ ਕੇ ਉੱਥੋਂ ਆਪਣੇ ਮਤਲਬ ਕਿੱਥੇ ਕੀ ਲੈ ਕੇ ਜਾਂਦੇ ਸਾਨੂੰ ਸਾਰਿਆਂ ਨੂੰ ਪਤਾ। ਹਾਂਜੀ, ਬਿਲਕੁਲ। ਸੋ ਇੱਕ ਤਾਂ ਭੇਡਾਂ ਆਉਂਦੀਆਂ ਜਾਂ ਵਿਚਾਰੇ ਕਿਰਾਏ ਦੇ ਲੋਕ ਆਉਂਦੇ, ਜਿਹੜੇ ਲੋਕਾਂ ਦੇ ਮਸਲੇ ਨੇ ਮਸਲਿਆਂ ਜੁਲਝ ਕੇ ਰਹਿ ਜਾਂਦੇ ਨੇ। ਜੀ, ਬਿਲਕੁਲ। ਕੰਮਾਂ ਕਾਰਾਂ ਚੁਲਝੇ ਨੇ, ਉਹਨਾਂ ਨੂੰ ਤਾਂ ਰੋਟੀ ਦਾ ਫਿਕਰ ਹੈ ਸ਼ਾਮ ਦੀ ਦਾ, ਉਹਨਾਂ ਦਾ ਮਸਲਾ ਕਿਤੇ ਵਿਚਾਰੇ ਹੀ ਨਹੀਂ ਜਾਂਦਾ। ਜੀ। ਅਸਲ 'ਚ ਪੰਜਾਬ ਨੂੰ ਕੰਨ ਰਸ ਦੀ ਆਦਤ ਪੈ ਗਈ ਆ। ਬਿਲਕੁਲ ਸਹੀ ਹੈ। ਅਸੀਂ ਚੀਕਾਂ ਵਾਲੇ ਕੰਨ ਰਸ ਦੇ ਆਦੀ ਹੋ ਗਏ, ਚਾਹੇ ਉਹ ਵਿਆਹ ਸ਼ਾਦੀਆਂ 'ਚ ਵੱਜਦੇ ਉੱਚੀ ਗੀਤ ਹੋਣ, ਚਾਹੇ ਰੈਲੀਆਂ ਧਰਨਿਆਂ 'ਚ ਲੀਡਰਾਂ ਦੇ ਝੂਠੇ ਬੋਲ ਹੋਣ। ਬਿਲਕੁਲ ਸਹੀ, ਬਿਲਕੁਲ। ਅਸੀਂ ਉਹਨਾਂ 'ਚੋਂ ਸਵਾਦ ਲੈਂਦੇ ਆਪਣੇ ਸੂਬੇ ਦਾ ਨੁਕਸਾਨ ਕਰਦੇ ਜਾ ਰਹੇ। ਤੁਸੀਂ ਜਦੋਂ ਹਰ ਰੋਜ਼ ਕੋਈ ਨਾ ਕੋਈ ਰਿਪੋਰਟ ਨਸ਼ੇ ਦੀ ਓਵਰਡੋਜ਼ ਤੋਂ ਲੈ ਕੇ ਤਸਕਰੀ ਦੇ ਵਿੱਚ ਬੀਬੀਆਂ, ਕਿੰਨੀਆਂ ਰਿਪੋਰਟਾਂ ਤੁਸੀਂ ਕੁਛ ਨਾ ਕੁਛ ਦਿਨਾਂ ਬਾਅਦ ਸਾਡੇ ਨਾਲ ਸਾਂਝੀਆਂ ਕਰਦੇ ਆ। ਮੇਰੇ ਮੂੰਹ ਜ਼ਬਾਨੀ ਯਾਦ ਰਹਿ ਜਾਂਦੀਆਂ ਚੀਜ਼ਾਂ, ਪਰ ਕਦੇ ਤੁਸੀਂ ਸਿਆਸੀ ਧਿਰਾਂ ਦੇ ਮੂੰਹੋਂ, ਸੱਤਾਧਾਰੀਆਂ ਦੇ ਜਾਂ ਕਦੇ ਵਿਰੋਧੀ ਧਿਰਾਂ ਦੇ ਮੂੰਹੋਂ ਸੁਣੀ ਹੈ? ਜੀ, ਉਹ ਗੱਲ ਹੀ ਨਹੀਂ ਕਰਦੇ ਉਹਦੀ ਨਾ, ਉਸ ਗੱਲ ਤੇ ਨਹੀਂ ਆਉਂਦੇ ਜੀ। ਉਹ ਅਗਲੀ